ਛੱਤੀਓ ਗਲੀ ਸੀਗੀ ਤੇ ਘਨਈਏ ਦੇ ਮੁੰਡੇ ਸੀ ਸੁੰਦਰ ਸਿੰਘ, ਇੰਦਰ ਸਿੰਘ ਤੇ ਹਾਕਮ ਸਿੰਘ। ਇੱਕ ਮੁੰਡਾ ਕਾਨੂੰਗੋ ਸੀ, ਮਾਲ ਮਹਿਕਮੇ 'ਚ। ਇੱਕ ਜ਼ਿਆਦਾ ਖੇਤੀ ਪੱਤੀ ਜਾਂਦਾ ਸੀ। ਛੱਤੀ ਗਲੀ ਕਿੱਧਰ ਹੈ? 10 ਸਾਲ ਦੀ ਉਮਰ ਸੀ ਮੇਰੀ। ਕਿੰਨਾ ਕੁ ਚੇਤਾ ਆ ਤੁਹਾਨੂੰ? ਸੈਣੀਆਂ ਦੇ ਕਿੰਨੇ ਕੁ ਘਰ ਸੀ? ਸੈਣੀਆਂ ਦੇ ਸੀਗੇ, ਪ੍ਰੇਮ ਗਲੀਆਂ ਦਾ ਸੀ ਆਹ ਪਾਸਾ। ਹਾਂ, ਸੁਭਾਨਪੁਰੀਆਂ ਦਾ। ਸੁਭਾਨਪੁਰੀਏ ਦੇ ਇਹੀ ਸੀਗੇ ਨਾ। ਹਾਂ ਹਾਂਜੀ। ਤੇ ਸਤੌਰੀਆਂ ਦਾ ਸੀ ਆਹ ਪਾਸਾ। ਹਾਂ ਹਾਂਜੀ। ਦੌਲਤ ਸਿੰਘ ਲੰਬੜਦਾਰ ਦਾ ਪਾਸਾ। ਤੇ ਮੈਂ ਤੇ ਇਹਨਾਂ ਨੂੰ ਦੇਖ ਕੇ ਦੱਸ ਦਿੱਤਾ, ਮੈਂ ਕਿ ਬੱਚੇ ਆ, ਇਹਨਾਂ ਨੂੰ ਨਹੀਂ ਪਤਾ ਸਾਡੀ ਉਮਰ ਦਾ। ਹਾਂਜੀ। ਇੱਥੇ ਅਰਜਨ ਸਿੰਘ ਹੁੰਦਾ ਸੀ ਕੱਪੜੇ ਵਾਲਾ, ਉਹ ਚੌਂਕ ਦੇ ਵਿੱਚ ਦੁਕਾਨ ਹੁੰਦੀ ਸੀ। ਹਾਂ, ਜਿਹੜਾ ਕੱਪੜੇ ਵਾਲਾ ਸੀ ਉਹ ਸਾਡੀ ਮਾਂ ਦਾ ਤਾਇਆ ਸੀ, ਅਰਜਨ ਸਿੰਘ। ਹਾਂ। ਇਹਦਾ ਵੀ ਉਹ ਦਰਜੀ ਸੀ। ਉਹਨਾਂ ਦੀ ਕਨੈਕਸ਼ਨ ਆਪਸ ਚ ਵਧੀਆ। ਹੁਣ ਉਹ ਸਾਨੂੰ ਦੁਕਾਨ ਤੇ ਲੈ ਚੱਲੋ। ਜਿਹੜੀ ਹਵੇਲੀ ਸੀ ਨਾ ਇਹਨਾਂ ਦੀ ਬਜ਼ੁਰਗਾਂ ਦੀ, ਉਹਦੇ ਤੇ ਗੁਰਮੁਖੀ 'ਚ ਲਿਖਿਆ ਸੀ ਜਥੇਦਾਰ ਹਾਕਮ ਸਿੰਘ। ਉਹ ਛੁਰੀ ਮਾਰਾ ਵਾਲਾ ਹਾਤਾ। ਉਹੋ ਹੀ ਹੈ। ਹਾਤਾ ਬਹੁਤ ਵੱਡਾ ਸੀ। ਆ ਵੱਡਾ ਸੀ ਬਹੁਤ ਵੱਡਾ ਹਾਤਾ। ਹਾਂਜੀ ਹਾਂਜੀ ਹਾਂਜੀ। ਉਹ ਹੁਣ ਮਤਲਬ ਇਹ ਆ, ਸਾਰੇ ਪਿੰਡ ਦਾ ਉਹ ਤੋਂ ਵੱਡਾ ਹਾਤਾ ਉਹ ਸੀ। ਤੁਸੀਂ ਲੋਕਲ ਹੋ ਇੱਥੋਂ ਦੇ ਰਹਿਣੇ ਵਾਲੇ? ਆਹੋ ਇੱਥੋਂ ਨਹੀਂ ਸਿੱਖਾਂ ਦੇ ਬਣਾਉਣੀ। ਅੱਛਾ, ਘਨਈਏ ਹੁਣਾਂ ਨੂੰ ਜਾਣਦੇ ਆ? ਚੇਲਿਆਂ ਦਾ ਟੱਬਰ ਸੀ ਘਨਈਏ ਹੁਣੀ। ਚੇਲਿਆਂ ਵਾਲਾ ਮੁਰੱਬਾ। ਹਾਂਜੀ ਹਾਂਜੀ, ਚੇਲਿਆਂ ਦਾ ਦੋ ਧਾਮ ਹੈ। ਆ ਚੇਲਿਆਂ ਚੋਂ ਵਾਲਾ ਮੁਰੱਬਾ। ਸੁੰਦਰ ਸਿੰਘ, ਇੰਦਰ ਸਿੰਘ, ਹਾਕਮ ਸਿੰਘ। ਕਿਹੜਾ ਘਰ ਸੀ? ਨਹਿੰਦੀ ਪੱਤੀ 'ਚ ਛੱਤੀਓ ਗਲੀ ਦੇ ਪਿੱਛੇ ਹਾਤਾ ਸੀ ਬਹੁਤ ਵੱਡਾ। ਇੱਕ ਤਾਂ ਲੰਬੜਦਾਰ। ਇਹ ਲੰਬੜਦਾਰ ਸੀ, ਇਹ ਕਾਨੂੰਗੋ ਸੀ। ਇੱਕੋ ਅਰਜਨ ਕੱਪੜੇ ਵਾਲਾ। ਜਿਹੜਾ ਅਰਜਨ ਸਿੰਘ ਕੱਪੜਿਆਂ ਵਾਲਾ ਸੀ ਉਹ ਸਾਡੀ ਨਾਨਕਿਆਂ ਦੇ ਸਰੀਕੇ 'ਚ ਹੁੰਦੀ ਹੈ। ਉਹ ਉਦੋਂ ਵਕਤ ਹੋਰ ਸੀ। ਮਸ਼ਰਾ ਸੀਗਾ। ਅੱਛਾ। ਇੱਥੇ ਧਨੀ ਕੇ ਉਹ ਮੇਰਾ ਬਤਨੀ ਕੇ ਨਾ ਪਾਣੀ ਜਾਣੇ ਧਨੀ ਕੇ। ਨਹੀਂ, ਉਹਨਾਂ ਦਾ ਨਹੀਂ ਮੈਨੂੰ ਜਾਂ ਪਤਾ। ਗੁੱਗਿਆਂ ਦੇ ਜਗਤਾ ਤੇ ਭਗਤਾ ਹੁੰਦੇ ਸੀ, ਉਹ ਸ੍ਰੀ ਹਰਗੋਬਿੰਦਪੁਰ ਚਲੇ ਗਿਆ, ਬਾਅਦ ਚ ਗੁਰਦਾਸਪੁਰ। ਇਹ ਜਿਹੜਾ ਸਾਡਾ ਟੱਬਰ ਸੀ ਇਹ ਸੁਭਾਨਪੁਰੀਏ ਸੀ। ਇਸ ਬਾਂਤਰੀ ਹਾਂ। ਆ ਮੇਰਾ ਬਸਗਾ ਪਰਲਾ ਚਵੇਲ ਸਿੰਘ ਦਾ, ਉਹ ਪਰਲਾ ਧਨੀਆ ਰਾਮ ਦਾ, ਉਹ ਪਰਲਾ ਘਨਈਏ ਰਾਮ ਦਾ ਚੇਤਾ ਕੁਛ? ਉਹਦੇ ਘਰ ਦਾ ਨੀ ਮੈਨੂੰ ਪਤਾ। ਆ ਤਾਂ ਉਹੀ ਦੇਖਣਾ, ਉਹ ਮੇਰਾ ਪੜਨਾਨਾ ਸੀ। ਅੱਛਾ, ਲੱਭ ਗਿਆ। ਆਓ ਜੱਫੀ ਫਿਰ। ਅਸੀਂ ਖੋਲੀ ਸਾਨੂੰ ਉਧਰ ਲਿਆਂਦਾ ਤੁਸੀਂ। ਤੁਸੀਂ ਲਿਆਂਦਾ ਹੀ ਮੈਂ ਸਾਨੂੰ ਇੱਧਰ। ਇਹ ਘਰ ਸਾਡਾ ਬੱਕਰੀ ਦਾ ਖੁਸ਼ੀ ਮਨਾਉਂਦੇ ਸੀਗਾ। ਅੱਛਾ। ਬਾਪ ਸਾਡਾ ਅੱਛਾ। ਕਰਮਬਾਜ ਸੀਗਾ ਧਨੀ ਰਾਮ ਦਾ, ਤੇ ਆ ਜਿਹੜਾ ਹੈਗਾ ਸੀਗਾ ਇਹ ਭਰਾ ਸੀ, ਉਹ ਪੜਨਾਨੇ ਦਾ ਭਰਾ ਸੀ। ਪੜਨਾਨਾ ਮੇਰਾ ਘਨਈਆ ਸੀ, ਨਾਨਾ ਹੋ ਗਿਆ ਸੁੰਦਰ ਸਿੰਘ, ਉਹਦੇ ਅੱਗੋਂ ਭਰਾ ਸੀ ਕਾਨੂੰਗੋ ਇੰਦਰ ਸਿੰਘ ਤੇ ਇੱਕ ਜਥੇ। ਇੱਥੇ ਸੀ ਦੁਕਾਨ। ਇਹ ਘਰ ਹੁਣ ਹਾਂਜੀ ਤਦ ਤਾਇਆ ਜੀ ਦੀ ਦੁਕਾਨ ਸੀ। ਤੇ ਸਾਡੀ ਮਾਤਾ ਦੇ ਸਰੀਕੇ ਚ ਤਾਇਆ ਜੀ ਦਾ ਠੀਕ ਹੈ ਜਰਾ ਉਹਨਾਂ ਦੀ ਦੁਕਾਨ। ਅਰਜਨ ਸਿੰਘ ਜੀ ਦਾ ਹਾਂਜੀ, ਉਹ ਦੱਸਦੇ ਹੁੰਦੇ ਸੀ ਵੀ ਇਦਾਂ ਦੁਕਾਨ। ਮਿਲਿਆ ਮੈਨੂੰ 15-20 ਸਾਲ ਹੋ ਗਏ ਉਹ ਮਿਲਿਆ ਸੀ। ਅੱਛਾ। ਕਾਣੇ ਆਇਆ। ਪੁਰੀ ਤੈਨੂੰ ਦੱਸਿਆ ਵੀ ਉਧਰ ਮੈਂ ਹੁਣ ਕਿੱਥੇ ਆ? ਉਹ ਜੇ ਤੇ ਦਾਦਾ ਜਲੰਧਰ ਜਾਂ ਹੁਸ਼ਿਆਰਪੁਰ ਉਧਰ ਹੁਣ ਬਦਲ ਦਿੱਤਾ ਹੈ ਦਸਾਂ ਦੱਸਿਆ ਸੀ ਉਹਨੇ। ਇਹਦੇ ਇਸ ਮਹੱਲਾ ਦੇ ਰਹੀ ਹੈ।
ਏਦਾਂ ਲੱਗਦਾ ਜਿੱਦਾਂ ਹਾਲੇ ਵੀ ਨਾਨਾ ਅੰਦਰ ਬੈਠਾ ਕਿਤੇ ਖੇਤੀਬਾੜੀ ਦੇ ਸੰਦ ਸੈੱਟ ਕਰ ਰਿਹਾ ਵੇ ਲੈ ਵੀ ਜਿੱਥੇ ਖੀੜੀ ਹੈ ਨਾ ਇਹ ਸੀੜੀ ਤੋਂ ਲੱਗ ਨਾਲ ਦੇ ਹੁੰਦੇ ਸੀ ਇਹ ਸੀੜੀ ਤੋਂ ਲੱਗ ਕੇ ਉਹ ਕੋਨੇ ਲੱਗ ਅੱਛਾ ਇਹ ਹਾਲਾ ਇਹ ਜਗ੍ਹਾ ਹਾਂ ਜਿਹੜੇ ਲੈਂਦਾ ਤੁਸੀਂ ਕਿੰਨਾ ਗਾਏ ਗਏ ਇੱਧਰ ਅੱਛਾ ਅਜੇ ਇਕੱਠੇ ਸੀ ਨਾ ਇਹ ਹਾਂ ਭਰਾ ਇਕੱਠੇ ਸੀ ਇਹ ਹੱਥਾ ਵੱਖਰਾ ਸੀਗਾ ਹਾਂ। ਉਹ ਪਿਛਲਾ ਵੱਖਰਾ ਸੀਗਾ ਨਲਕਾ ਉਹਦੇ ਵਿੱਚ ਸੀਗਾ ਅੱਛਾ ਛਕਾਵੇ ਬਣੇ ਹੋਏ ਸੀ ਨਾ ਹਾਂਜੀ 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 ਉਹ ਪਿਛਲਾ ਸੀ ਬਿਲਕੁਲ ਬਿਲਕੁਲ ਹੁਣ ਤੁਸੀਂ ਸਹੀ ਗੱਲ ਕੀਤੀ ਬੰਦ ਕਰ ਲਓ ਇਹ ਪੁਰਾਣਾ ਹੈ ਜੀ ਇਹ ਜਿਹੜਾ ਮੈਂ ਜਿਵੇਂ ਸਾਂਭ ਕੇ ਲਾ ਲਿਆ ਲਾ ਕੇ ਕੱਟ ਕੇ ਪਤਾ ਲਾਤਾ ਤੇ ਉਹਨੂੰ ਸ਼ਾਹ ਵੇਲਾ ਲੈ ਕੇ ਜਾਂਦੀ ਸੀ ਇੱਥੋਂ ਸਾਤਾ ਤੋੜ ਕੇ ਇਕੱਠੇ ਇਕੱਠੇ ਸੀ ਜੀ ਇਹ ਹਾਂਜੀ ਇਕੱਠੇ ਸੀ ਭਰਾ ਹਾਂਜੀ ਇਹਦਾ ਗੇੜ ਕਿਹੜੇ ਬਣੇ ਸੀ ਗੇੜ ਹਾਂਜੀ ਗੇੜ ਇਦਾਂ ਲੱਗਾ ਕਿ ਉੱਥੋਂ ਜੋ ਗਲੀ ਚ ਨਿਕਲਦੇ ਸੀ ਨਾ ਆਹ ਹਾਤਾ ਇਹਨਾਂ ਦਾ ਸਾਰਿਆਂ ਦਾ ਇਕੱਠਾ ਸੀ ਹਾਂਜੀ ਇਹਨਾਂ ਪੱਕਾ ਉਹ ਨਲਕਾ ਸੀ ਜਿੱਦਾਂ ਲੱਗਾ ਚਾਈਨਾ ਨਲਕਾ ਚਾਹੁੰਦਾ ਸੀਗਾ ਹਾਂਜੀ ਉਹਦੇ ਕੋਲੇ ਨੇ ਕਰਕੇ ਦੇਖਿਆ ਸੀ ਆਪਣੇ ਭਰਾ ਦੇ ਬਣੇ ਹੋਏ ਸੀ ਹਾਂਜੀ ਉਹਨਾਂ ਦੇ ਕਿੰਨਾ ਇੱਜ਼ਤ ਸੀਗਾ ਹਾਂਜੀ ਹਾਂਜੀ ਉਹ ਕਾਫੀ ਠੀਕ ਹੈ ਜੀ ਉਸ ਤਰ੍ਹਾਂ ਪਾਣੀ ਲੈਣਾ ਜਲਤਾ ਕਰਦਾ ਕਿੱਥੇ ਘਰ ਉਸ ਪਾਣੀ ਦੀ ਬੋਤਲ ਚਲੋ ਆਓ ਜਲਦੀ ਆਓ ਲੋ ਜੀ ਫਾਈਨਲੀ ਰਵਿੰਦਰ ਜਿੱਥੋਂ ਬਹੁਤ ਵਧੀਆ ਤੁਹਾਡੀ ਨਾਨੀ ਨੇ ਪਿਆ ਸੀ ਪਾਣੀ ਤੁਹਾਡੀ ਮਾਂ ਨੂੰ ਉੱਥੇ ਪਹੁੰਚ ਗਿਆ ਹੁਣ ਗਿਆ ਜੀ ਔਰ ਬੜੇ ਚਿਰਾਂ ਤੋਂ ਰੀਝ ਸੀਗੀ ਤੇ ਇਹੀ ਪਾਣੀ ਹੁਣ ਮੈਂ ਤਾਂ ਮਾਂ ਤੱਕ ਪਹੁੰਚਦਾ ਕਰੂੰਗਾ ਉਹਦੀ ਬੜੀ ਰੀਝ ਸੀ ਵੀ ਜੀਂਦੇ ਜੀ ਮੈਂ ਉਸ ਘਰ ਦਾ ਪਾਣੀ ਦੁਬਾਰਾ ਚੱਕ ਸਕਾਂ ਤੋਂ ਬੜੀ ਖੁਸ਼ੀ ਵਾਲੀ ਗੱਲ ਆ ਜੀ ਇੰਨੇ ਹਜ਼ਾਰਾਂ ਕਿਲੋਮੀਟਰ ਤੈਅ ਕਰਕੇ ਇੰਨੇ 72 ਸਾਲ ਦਾ ਪੈਂਡਾ ਤੈਅ ਕਰਕੇ ਉਦੋਂ ਮੇਰੀ ਮਾਂ 1 ਮਹੀਨੇ ਦੀ ਸੀ ਤੇ ਹੁਣ 72 ਸਾਲਾਂ ਬਾਅਦ ਉਹਨੇ ਇਹ ਪਾਣੀ ਜਿਹੜਾ ਦੁਬਾਰਾ ਚੱਕਣਾ ਆਪਣੇ ਪੇਕਿਆਂ ਦੇ ਘਰ ਦਾ ਤੁਹਾਡਾ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਤੁਸੀਂ ਵੀਰੇ ਰਾਜੀ ਜਾਇਓ ਹਾਂਜੀ ਸ਼ੁਕਰੀਆ ਹਾਂਜੀ ਹਾਂ ਇਹ ਜਗ੍ਹਾ ਦੇਖੀਆਂ ਸੀ ਪਤਾ ਸੀ ਮੈਂ ਹਾਂ, ਇਹਦਾ ਦਵਾਈ ਸਮਝ ਗਿਆ ਨਾ ਉਹ ਮੈਨੂੰ ਜਿਹੜਾ ਖਾਤੇ ਸੀਗਾ ਤੇ 12 ਖਾਤੇ ਵਿੱਚ ਸੀਗਾ ਹਾਂਜੀ ਹਾਂਜੀ ਇਦਾਂ ਮੈਨੂੰ ਪਤਾ ਸੀ ਵੀ ਇਦਾਂ ਕਰਕੇ ਸੈਟਅਪ ਹੈਗਾ ਸੱਜੀ ਹੋ ਗਈ ਦੇ ਨਾਲ ਬਹੁਤ ਮਿਹਰਬਾਨੀ ਤੁਹਾਡੇ ਸਾਰਿਆਂ ਦੀ ਜੀ ਸਾਰਿਆਂ ਦਾ ਬਹੁਤ ਸ਼ੁਕਰੀਆ ਲਓ ਜੀ ਫਾਈਨਲੀ ਰਵਿੰਦਰ ਜੀ ਆਪਾਂ ਪਿੰਡ ਨਾਨੀ ਜੀ ਦਾ ਘਰ ਲੱਭ ਲਿਆ ਹਾਂਜੀ ਉਹ ਨਲਕੇ ਦਾ ਬਲਕਿ ਉਹ ਨਲਕਾ ਤੇ ਨਹੀਂ ਵਕਤ ਦੇ ਨਾਲ ਬਦਲ ਗਿਆ ਮੋਟਰ ਦਾ ਪਾਣੀ ਲੈ ਲਿਆ ਘਰ ਦਾ ਪਾਣੀ ਲੈਂਦਾ ਹਾਂਜੀ ਘਰ ਦਾ ਪਾਣੀ ਲੈਣ ਦਾ ਹਾਂਜੀ ਤੇ ਹੁਣ ਆਪਣੀ ਮਾਂ ਨੂੰ 72 ਸਾਲਾਂ ਬਾਅਦ ਆਪਾਂ ਪਿਆਉਣਾ ਪਾਣੀ ਬਿਲਕੁਲ ਜੀ ਬਿਲਕੁਲ ਬੜੀ ਰੀਝ ਸੀ ਉਹਨਾਂ ਦੀ ਵੀ ਮੈਂ ਕਮ ਸੇ ਕਮ ਉਹ ਜਗ੍ਹਾ ਦੇਖ ਸਕਾਂ ਹਰ ਬੰਦੇ ਦੀ ਤਮੰਨਾ ਹੁੰਦੀ ਹੈ ਜੀ ਮੈਂ ਆਪਣੇ ਮਾਂ-ਬਾਪ ਦੇ ਜੀ 7 ਸਾਲ ਬਾਅਦ ਸ਼ਾਦੀ ਤੋਂ ਪੈਦਾ ਹੋਇਆ ਸੀ ਅੱਛਾ ਅੱਛਾ ਸੋ ਮੇਰੀ ਜਾਤੀ ਮੈਂ ਸਮਝੀ ਆ ਇਹ ਮੇਰਾ ਆਪਣੇ ਆਪ ਨਾਲ ਵਾਅਦਾ ਸੀ ਕਿ ਇੱਕ ਦਿਨ ਇਦਾਂ ਦਾ ਆਵੇ ਇਨਸ਼ਾਅੱਲਾ ਵੀ ਮੈਂ ਵਾਪਸ ਉਹ ਵਿਹੜੇ 'ਚ ਜਾਵਾਂ ਜਿਹੜੇ ਵਿਹੜੇ 'ਚ ਸਾਡੀ ਮਾਂ ਨੇ ਜਨਮ ਲਿਆ ਜਿਹੜੇ ਵਿਹੜੇ 'ਚੋਂ ਸਾਡੀ ਨਾਨੀ ਮਾਂ ਨੇ ਮਾਂ ਨੂੰ ਪਾਣੀ ਪਿਲਾ ਕੇ ਤੋਰਿਆ ਵੀ ਪੁੱਤ ਕਰਮਾਂ 'ਚ ਪਤਾ ਨਹੀਂ ਇਹ ਦੁਬਾਰਾ ਪਾਣੀ ਹੋਣਾ ਕਿ ਨਹੀਂ ਹੋਣਾ ਉਹਦੇ ਕਰਮਾਂ 'ਚ ਹੋ ਗਿਆ ਉਹਦੇ ਕਰਮਾਂ 'ਚ ਹੈਗਾ ਜੀ ਹੈਗਾ ਅੱਛਾ ਜੇ ਬੰਦਾ ਲੱਭਣ ਤੇ ਆਵੇ ਤਾਂ ਰੱਬ ਵੀ ਲੱਭ ਲੈਂਦਾ ਸਾਰਾ ਕੁਝ ਲੱਭ ਜਾਂਦਾ ਅੱਛਾ ਹੁਣ ਹਾਂਜੀ ਐਂਡ ਤੇ ਆਪਾਂ ਇਹ ਕਰੋ ਦੱਸੋ ਵੀ ਜਿਹੜੇ ਹੋਰ ਇਸ ਤਰ੍ਹਾਂ ਦੀਆਂ ਬਜ਼ੁਰਗ ਨੇ ਜਿਹੜੇ ਜਿਵੇਂ ਤੁਹਾਡੀ ਮਾਂ ਜਾਂ ਹੋਰ ਆਉਣਾ ਚਾਹੁੰਦੇ ਹੋਣ ਪਾਕਿਸਤਾਨ ਨਾਲ ਉਹਨਾਂ ਨੂੰ ਇੱਕ ਸੁਣਾ ਦਿਓ ਉੱਚੀ ਬਹੁਤ ਵਧੀਆ ਜੀ ਮੈਂ ਤਾਂ ਇਹੀ ਕਹਿੰਦਾ ਵੀ ਇੱਥੇ ਵੀ ਆਪਣੇ ਭਰਾ ਆ ਕੋਈ ਫਰਕ ਨਹੀਂ ਹੈਗਾ ਸਾਰਾ ਕੁਝ ਲਗਭਗ ਬਰਾਬਰ ਹੀ ਆ ਹਾਂ ਸਮਾਂ ਜਿਹੜਾ ਉਹ 72 ਸਾਲ ਪਿਛਾਂ ਉਹਨੂੰ ਉਹਦਾ ਗੇੜ ਨਹੀਂ ਗੇੜਿਆ ਜਾ ਸਕਦਾ ਪਰ ਇੱਕ ਗੱਲ ਪੱਕੀ ਆ ਵੀ ਫਰਕ ਕੋਈ ਨਹੀਂ ਹੈਗਾ ਸੁਰੱਖਿਆ ਦੇ ਇੰਤਜ਼ਾਮ ਤੋਂ ਲੈ ਕੇ ਜਿੱਦਾਂ ਇਸਤਕਬਾਲ ਕੀਤਾ ਜਾਂਦਾ ਜਿੱਦਾਂ ਪ੍ਰਾਹੁਣਚਾਰੀ ਜਾਂ ਮਹਿਮਾਨ ਨਵਾਜ਼ੀ ਇੱਥੇ ਕੀਤੀ ਜਾਂਦੀ ਆ ਕੋਈ ਫਰਕ ਨਹੀਂ ਮੇਰੇ ਨਾਲ ਨਾਸਰ ਢਿੱਲੋਂ ਇਸ ਵਕਤ ਪੰਜਾਬੀ ਲਹਿਰ ਦੀ ਟੀਮ ਦੇ ਨਾਲ ਪਿੱਛੇ ਮੇਰੇ ਨਾਲ ਵੀਰ ਹਰਦੀਪ ਗਿੱਲ ਹੋਣੀ ਅਮਰੀਕ ਭਾਜੀ ਹੋਣੀ ਨਵਤੇਜ ਰੰਧਾਵਾ ਚੌਥੀ ਪੀੜ੍ਹੀ ਦਾ ਸਾਡਾ ਨਿਊਜ਼ੀਲੈਂਡ ਦਾ ਪੰਜਾਬੀ ਜੇ ਅਸੀਂ ਆਪਣੀਆਂ ਜੜ੍ਹਾਂ ਦੀ ਤਲਾਸ਼ ਦੇ ਲਈ ਏਡੀ ਦੂਰ ਤੱਕ ਆ ਸਕਦੇ ਹਾਂ ਨਨਕਾਣਾ ਸਾਹਿਬ ਤੋਂ ਸਾਰੇ ਮੇਰਾ ਖਿਆਲ ਸਾਰੇ ਆ ਸਕਦੇ ਮੁਸ਼ਕਿਲ ਨਹੀਂ ਹੈ ਨਹੀਂ ਮੁਸ਼ਕਿਲ ਨਹੀਂ ਜੀ ਖਾਸ ਤੌਰ ਤੇ ਜਿਹੜੇ ਫੋਰਨ ਪਾਸਪੋਰਟ ਆ ਜਿਹਨਾਂ ਦੇ ਕੋਲ ਕੀ ਕਹਿੰਦੇ ਹੁੰਦੇ ਵੀ ਹਰ ਕੰਮ ਜਿਹੜਾ ਵਾ ਇੰਪੋਸੀਬਲ ਨਹੀਂ ਹੁੰਦਾ ਬਿਲਕੁਲ ਜੀ, ਕੁਝ ਵੀ ਤੁਸੀਂ ਉਹਨੂੰ ਕਿਸੇ ਵੀ ਕੰਮ ਨੂੰ ਵੀ ਸੋ ਤੁਹਾਡੇ ਦਿਲ 'ਚ ਲਗਨ ਹੋਣੀ ਚਾਹੀਦੀ ਲਾਨ ਹੋਣੀ ਚਾਹੀਦੀ ਆ ਤੇ ਲੇਕਿਨ ਨਾਲ ਮਿੱਤਰ ਵੀ ਨਾਸਰ ਢਿੱਲੋਂ ਵਰਗੇ ਹੋਣੇ ਚਾਹੀਦੇ ਆ 8 ਚੱਕ ਤੋਂ ਹੋਰ ਜਿਹੜੇ ਵੀ ਦੂਜੇ ਘਰ ਉੱਠ ਕੇ ਗਏ ਨੇ ਜਿਸ ਤਰ੍ਹਾਂ ਪਰਮਜੀਤ ਸਿੰਘ ਹੋਣਾ ਦਾ ਪਰਮਜੀਤ ਸਿੰਘ ਹੋਣੀ ਹਾਂਜੀ ਉਹਨਾਂ ਉਹਨਾਂ ਦਾ ਘਰ ਵਾਸਤੇ ਕਾਰਨਰ ਤੇ ਉਹਨਾਂ ਦਾ ਘਰ ਕਾਰਨਰ ਤੇ ਸੀ ਉਹ ਵੀ ਆ ਵੀਡੀਓ
ਦੇ ਵਿੱਚ ਜਿੱਥੋਂ ਸ਼ੁਰੂ ਕੀਤੀ ਉੱਥੇ ਉਹ 2 ਵਾਰ ਆ ਚੁੱਕੇ ਜੀ ਪਹਿਲਾਂ ਦੇਖੋ ਹਾਂ। ਉਹਨਾਂ ਨੇ ਆਪਣਾ ਘਰ ਪਛਾਣ ਲਿਆ ਉਹਨਾਂ ਏਦਾਂ ਹੀ। ਸਾਰੇ ਪਰਿਵਾਰਾਂ ਵਾਸਤੇ ਵੀ ਹਾਂਜੀ। ਸੱਚਕ ਸੈਣੀ ਬਾਰ ਤੇ 8 ਸੈਟ ਦੀ ਹਾਂਜੀ। ਵੀਡੀਓ ਉਹਨਾਂ ਨੂੰ ਡੈਡੀਕੇਟ ਸੈਣੀਆਂ ਦੇ ਕਾਫੀ ਪਰਿਵਾਰ ਆ ਜੀ ਜਿਹੜੇ ਇੱਥੋਂ ਉੱਠ ਕੇ ਗਏ। ਮੈਂ ਇਹੀ ਬੇਨਤੀ ਕਰੂੰਗਾ, ਜਿੱਦਾਂ ਮੈਂ ਉਹਨਾਂ ਦੀ ਤੀਜੀ ਪੀੜ੍ਹੀ ਤੋਂ ਸੀ, ਜਥੇਦਾਰ ਸੁੰਦਰ ਸਿੰਘ ਦਾ ਦੋਹਤਾ, ਚੇਲਿਆਂ ਦੇ ਟੱਬਰ ਚੋਂ ਜਿਨ੍ਹਾਂ ਨੇ ਨਨਕਾਣਾ ਸਾਹਿਬ ਸੇਵਾ ਕੀਤੀ ਔਰ 15 ਅਗਸਤ ਤੋਂ 3 ਮਹੀਨੇ ਬਾਅਦ ਉਧਰ ਪਿੰਡ ਜਾਣ ਦਾ ਫੈਸਲਾ ਲਿਆ। ਔਰ ਮੈਨੂੰ ਖੁਸ਼ੀ ਇਸ ਗੱਲ ਦੀ ਆ ਵੀ ਇੱਧਰ ਲੋਕਾਂ ਨੇ ਘੱਟੋ ਘੱਟ ਉਹ ਨਿਸ਼ਾਨੀਆਂ ਜਿਹੜੀਆਂ ਉਹ ਸਾਂਭ ਕੇ ਰੱਖੀਆਂ, ਸਾਨੂੰ ਇਜਾਜ਼ਤ ਦਿੱਤੀ ਕਿ ਉਹਨਾਂ ਥਾਵਾਂ ਦੇ ਉੱਤੇ ਅਸੀਂ ਵਿਜ਼ਿਟ ਕਰ ਸਕੀਏ, ਜ਼ਿਆਰਤ ਕਰ ਸਕੀਏ। ਜਿਵੇਂ ਸੱਤਚੱਕ ਦੇ ਵਿੱਚ ਜਿਹੜਾ ਸੈਣੀ ਬਾਰ ਸਕੂਲ ਆ, ਜਦੋਂ ਉਹਨੂੰ ਦੇਖਦੇ ਆ ਤਾਂ ਉਹਦੇ ਵਿੱਚ ਸਾਡੇ ਬਜ਼ੁਰਗਾਂ ਦੇ ਨਾਂ ਉਹਨਾਂ ਦੇ ਉੱਤੇ ਹੀ ਪਏ ਆ। ਸੋ ਮੈਨੂੰ ਲੱਗਦਾ ਵੀ ਜਦੋਂ ਮੇਰੇ ਤੋਂ ਬਾਅਦ ਜਿਹੜੀ ਅਗਲੀ ਪੀੜ੍ਹੀ ਨੇ ਆਉਣਾ, ਉਹ ਵੀ ਇਸ ਖੂਬਸੂਰਤ ਤੰਦ ਨੂੰ ਲਗਾਤਾਰ ਇੱਦਾਂ ਬਰਕਰਾਰ ਰੱਖੂਗੀ ਔਰ ਇਹ ਮਾਹੌਲ ਜਿਹੜਾ ਇੱਦਾਂ ਹੀ ਬਣਿਆ ਰਹੂਗਾ। ਦੋਨਾਂ ਪੰਜਾਬਾਂ ਦੇ ਵਿਚਾਲੇ ਜਿਹੜੀ ਪਿਆਰ ਦੀ ਇਹ ਖਾਸ ਇੱਕ ਮਖਸੂਸ ਰਿਸ਼ਤਾ ਇਹ ਲਗਾਤਾਰ ਕਾਇਮ ਰਹਿਣਾ ਚਾਹੀਦਾ, ਜ਼ਬਾਨ ਦੇ ਰਾਹੀਂ, ਸੱਭਿਆਚਾਰ ਦੇ ਰਾਹੀਂ ਔਰ ਵਿਛੜੇ ਬਜ਼ੁਰਗਾਂ ਦੀਆਂ ਜੜ੍ਹਾਂ ਤਲਾਸ਼ਣ ਦੇ ਬਹਾਨੇ ਨਾਲ। ਤੇ ਐਂਡ ਦੀ ਅਖੀਰ ਦੀ ਬਾਕੀ ਜੀ ਇਹ ਸਾਡਾ ਦੂਜਾ ਐਪੀਸੋਡ ਵੇਖਣ ਦਾ ਵੀ ਬਹੁਤ ਧੰਨਵਾਦ, ਬਹੁਤ ਸ਼ੁਕਰੀਆ। ਤੇ ਹੋਪਫੁਲੀ ਇਸ ਤਰ੍ਹਾਂ ਜਿਵੇਂ ਕੈਮਰੇ ਦੇ ਪਿੱਛੇ ਮਲਕ ਯਾਸਰ ਹੁਣ ਮੇਰਾ ਕੈਮਰਾ ਅਪਡੇਟ ਕਰ ਰਹੇ ਨੇ, ਇਹਨਾਂ ਦਾ ਵੀ ਚੈਨਲ ਤੁਸੀਂ ਦੇਖਦੇ ਹੋ, ਬੜਾ ਵਧੀਆ। ਤੇ ਇਸੇ ਤਰ੍ਹਾਂ ਹੀ ਜਿਹੜੇ ਲੋਕ ਆਉਂਦੇ ਨੇ ਉਹਨਾਂ ਕੋਸ਼ਿਸ਼ ਕਰੀਦੀ ਹੈ ਸਾਰਿਆਂ ਨੂੰ ਐਂਟਰਟੇਨ ਕੀਤਾ ਜਾਵੇ ਤੇ ਪਾਕਿਸਤਾਨ ਦਾ ਇੱਕ ਵਧੀਆ ਤੇ ਅੱਛਾ ਇਮੇਜ ਪੂਰੀ ਦੁਨੀਆ ਤੱਕ, ਪੂਰੀ ਆਵਾਮ ਤੱਕ ਰੱਖਿਆ ਜਾਵੇ। ਮਿਲਦੇ ਹਾਂ ਫਿਰ ਅਗਲੇ ਐਪੀਸੋਡ 'ਚ, ਅਗਲੇ ਪ੍ਰੋਗਰਾਮ ਦੇ ਲਈ, ਅਗਲੇ ਪ੍ਰੋਗਰਾਮ ਤੇ ਇਜਾਜ਼ਤ ਦਿਓ, ਮਿਲਦੇ ਹਾਂ ਫਿਰ, ਰੱਬ ਰੱਖੇ।